ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਮਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਇਹ ਹੈ ਕਿ ਫਾਇਰਬੰਦੀ ਹੋ ਗਈ ਹੈ, ਸੀਜ਼ ਫਾਇਰ ਹੋ ਗਿਆ ਹੈ ਇੰਡੀਆ ਔਰ ਪਾਕਿਸਤਾਨ ਦੇ ਦਰਮਿਆਨ। ਔਰ ਹੁਣ ਇਸ ਵੇਲੇ ਜਦੋਂ ਅਸੀਂ ਤੁਹਾਨੂੰ ਰਿਪੋਰਟ ਕਰ ਰਹੇ ਹਾਂ ਤੇ ਕੋਈ ਐਸੀ ਠੁੱਕ ਠਾਕ ਨਹੀਂ ਹੋ ਰਹੀ। ਸੀਜ਼ ਫਾਇਰ ਤਕਰੀਬਨ ਹਫਤੇ ਦੀ ਰਾਤ 8 ਵਜੇ ਹੋਇਆ, ਲੇਕਿਨ ਉਸ ਦੇ ਬਾਵਜੂਦ ਕੰਮ ਜਿਹੜਾ ਉਹ ਚੱਲਦਾ ਰਿਹਾ। ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਵੀ ਇਹ ਰੌਲਾ ਪਿਆ ਰਿਹਾ ਕਿ ਕਰਾਚੀ, ਮਲੀਰ ਦੇ ਉੱਤੇ, ਪਸ਼ਾਵਰ ਦੇ ਉੱਤੇ, ਬਾਵਲਪੁਰ ਦੇ ਉੱਤੇ ਫਿਰ ਡਰੋਨ ਜਿਹੜੇ ਇੰਡੀਅਨ ਉਹ ਪ੍ਰਵਾਜ਼ ਕਰ ਰਹੇ ਸਨ। ਇਸੇ ਤਰੀਕੇ ਨਾਲ ਇੰਡੀਆ ਨੇ ਵੀ ਉੱਥੋਂ ਵੀਡੀਓ ਜਾਰੀ ਕੀਤੀਆਂ ਕਿ ਮਕਬੂਜ਼ਾ ਕਸ਼ਮੀਰ ਦੇ ਵਿੱਚ ਡਰੋਨ ਜਿਹੜੇ ਨੇ ਉਹ ਉੱਡਦੇ ਫਿਰਨ ਡਏ ਨੇ। ਮਤਲਬ ਕਿ ਜੰਗਬੰਦੀ ਤੇ ਹੋ ਗਈ ਜਾਂ ਫਾਇਰਬੰਦੀ ਤੇ ਹੋ ਗਈ, ਲੇਕਿਨ ਦੋਨੋਂ ਮੁਲਕ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਸਨ ਕਿ ਅਜੇ ਵੀ ਕੰਮ ਚਾਲੂ ਹੈ। ਅੱਛਾ, ਜੰਗਬੰਦੀ 8 ਵਜੇ ਹੋਈ। ਜੰਗਬੰਦੀ ਦੀ ਗੱਲਬਾਤ ਜਿਹੜੀ ਹੈ ਉਹ ਹੁਣ ਜਿਹੜੇ ਸਾਡੇ ਜ਼ਰਾਏ ਨੇ, ਸੂਤਰ ਨੇ, ਉਹ ਦੱਸਦੇ ਨੇ ਕਿ ਇਹ ਜਾਂ ਜਿਹੜੀਆਂ ਅਖਬਾਰਾਂ 'ਚ ਰਿਪੋਰਟਾਂ ਛਪੀਆਂ ਨੇ ਉਹਨਾਂ ਨੂੰ ਵੇਖੀਏ ਤੇ ਪਤਾ ਲੱਗਦਾ ਹੈ ਕਿ ਇਹ ਜੰਗ ਦੀ ਗੱਲਬਾਤ ਰੋਕਣ ਦੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਜੁਮੇ ਵਾਲੇ ਦਿਨ ਸੁਬਹ ਦੇ ਵੇਲੇ ਅਮਰੀਕਾ ਤੋਂ ਕੰਮ ਸ਼ੁਰੂ ਹੋਇਆ। ਅਮਰੀਕਾ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ JD ਵੈਂਸ, ਉਹਨਾਂ ਨੇ ਪਹਿਲਾਂ ਗੱਲ ਕੀਤੀ ਅਮਰੀਕੀ ਸਦਰ ਨਾਲ ਕਿ ਕੰਮ ਜ਼ਿਆਦਾ ਭਖ ਰਿਹਾ ਹੈ, ਕਿਤੇ ਕੰਮ ਬਹੁਤਾ ਖਿਲਰ ਨਾ ਜਾਏ। ਔਰ ਮੇਰਾ ਖਿਆਲ ਹੈ ਕਿ JD ਵੈਂਸ ਸਾਹਿਬ ਦੀ ਪਹਿਲਾਂ ਗੱਲ ਹੋਈ ਹੈ ਜੇਦਾ ਜੀ ਨਾਲ। ਅੱਛਾ, ਹੁਣ ਤੁਹਾਨੂੰ ਮਾਹੌਲ ਲੱਗਦਾ ਹੋਏਗਾ, ਉਹਦੀ ਵਜ੍ਹਾ ਇਹ ਹੈ ਕਿ ਜੇਦਾ ਜੀ ਨੇ ਫਰਮਾਇਆ ਸੀ ਕਿ ਜੇ ਜੰਗ ਜੁਮੇ ਦੀ ਸ਼ਾਮ ਤੱਕ ਨਾ ਡੱਕੀ ਗਈ ਤੇ ਫਿਰ ਇਹ ਐਟਮੀ ਜੰਗ ਦੇ ਵਿੱਚ ਕਨਵਰਟ ਹੋ ਜਾਣੀ ਹੈ ਤੇ ਪੂਰੀ ਦੁਨੀਆ ਜਿਹੜੀ ਹੈ ਸੜ ਕੇ ਸੁਆਹ ਹੋ ਜਾਣੀ ਹੈ। ਅੱਛਾ, ਹੁਣ ਤੁਸੀਂ ਸੋਚੋ ਕਿ ਜੇਦਾ ਜੀ ਨੇ ਕਿਉਂ ਫੈਸਲਾ ਕੀਤਾ ਇਹ ਗੱਲ ਕਰਨ ਦਾ, ਮਤਲਬ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਕਿ ਇਹ ਐਟਮੀ ਜੰਗ ਤਿਆਰ ਹੋ ਜਾਏਗੀ। ਤੁਹਾਨੂੰ ਪਤਾ ਹੈ ਕਿ ਜੇਦਾ ਜੀ ਦੀ ਬੜੀ ਰਿਸਰਚ ਹੈ ਐਟਮ ਬੰਬ ਦੇ ਉੱਤੇ, ਔਰ ਉਹਨਾਂ ਨੂੰ ਅਕਸਰ ਔਕਾਤ ਐਟਮ ਬੰਬ ਜਿੱਥੇ ਵੀ ਰੱਖੇ ਨੇ ਨਾ, ਜਿਹੜੇ ਵੀ ਗੋਦਾਮ ਸ਼ਦਾਮ 'ਚ ਰੱਖੇ ਨੇ ਐਟਮ ਬੰਬ ਬੋਰੀਆਂ 'ਚ ਪਾ ਕੇ, ਉੱਥੇ ਜੇਦਾ ਜੀ ਨੂੰ ਸਵਾਇਆ ਵੀ ਜਾਂਦਾ ਹੈ। ਜੇਦਾ ਜੀ ਦੀ ਤਪੱਸਿਆ ਹੈ, ਐਟਮੀ ਕਿਸਮ ਦੀ ਪਰਸਨੈਲਿਟੀ ਹੈ ਜੇਦਾ ਜੀ ਦੀ ਆਪਣੀ ਵੀ। ਤੁਸੀਂ ਉਹਨਾਂ ਨੂੰ ਗੌਰ ਨਾਲ ਵੇਖੋ ਤੇ ਐਟਮ ਵੀ ਤੁਹਾਨੂੰ ਪਤਾ ਐਵੇਂ ਤਾਂ ਨਹੀਂ ਬਣਦਾ ਨਾ, ਫਿਜ਼ਿਕਸ 'ਚ ਤੁਸੀਂ ਪੜ੍ਹਿਆ ਵੀ ਹੈ, ਉਹ ਤਾਂ ਚਲੋ ਜਿਵੇਂ ਬਣਦਾ ਉਹ ਵਾਲਾ ਐਟਮ। ਇਹ ਜਿਹੜਾ ਐਟਮ ਬੰਬ ਵਾਲਾ ਐਟਮ ਹੈ, ਇਹ ਜਿਹੜੀ ਇੱਕ ਮਤਲਬ ਜੇਦਾ ਜੀ ਵੀ ਤਾਂ ਇੱਕ ਐਟਮ ਨੇ ਨਾ, ਇਹ ਐਟਮ ਵੀ ਬਹੁਤ ਸਾਰੇ ਤਾਬਕਾਰੀ ਦੇ ਅਸਰਾਤ ਹੋਣ ਤੋਂ ਬਾਅਦ ਇਹ ਬੰਬ ਜਿਹੜਾ ਵਜੂਦ 'ਚ ਆਉਂਦਾ ਹੈ। ਐਵੇਂ ਜਿਹੜੇ ਜੇਦਾ ਜੀ ਵੀ ਤਾਂ ਇੱਕ ਤਜਜ਼ੀਆ ਨਗਾਰੀ ਦੀ ਦੁਨੀਆ ਦੇ ਵਿੱਚ ਇੱਕ ਪੂਰਾ ਚੱਲਦਾ ਫਿਰਦਾ ਬੰਬ ਨੇ ਨਾ, ਜਿਨ੍ਹਾਂ ਦੀ ਪਿੰਨ ਨਿਕਲੀ ਹੈ ਅਤੇ ਉਹ ਥਾਂ ਥਾਂ 'ਤੇ ਫਟਦੇ ਨੇ। ਹਾਂ ਠੀਕ ਹੈ, ਉਹਨਾਂ ਦਾ ਫਟਣ ਦਾ ਤਰੀਕਾ ਹੋਰ ਹੈ ਕਿ ਉਹ ਖਬਰਾਂ ਲੀਕ ਕਰਦੇ ਨੇ, ਮੇਰਾ ਮਤਲਬ ਹੈ ਕਿ ਇੱਕੋ ਵਾਰੀ ਠਾ ਕਰਕੇ ਨਹੀਂ ਫਟਦੇ। ਜੇਦਾ ਜੀ ਨੇ ਹੁਣ ਇਹ ਜਿਹੜੀ ਗੱਲਬਾਤ ਕੀਤੀ ਕਿ ਅਗਰ ਜੁਮੇ ਦੀ ਸ਼ਾਮ ਤੱਕ ਇਹ ਜੰਗ ਨਾ ਬੰਦ ਕਰਾਈ ਗਈ ਤੇ ਇਹ ਫਿਰ ਆਲਮੀ ਐਟਮੀ ਜੰਗ ਦੇ ਵਿੱਚ ਕਨਵਰਟ ਹੋ ਜਾਏਗੀ। ਇਹ ਤੁਹਾਨੂੰ ਮਾਹੌਲ ਲੱਗਣ ਡਿਆ ਹੋਏਗਾ, ਸੁਣ ਲਓ ਨਾ ਕੀ ਆਖਿਆ। अब सफारती महाज से बहुत ज्यादा एक्टिविटी, मुझे लगता है कि दरमियान का रास्ता निकल आएगा। और अगर ये खुदा ना खास्ता रास्ता नहीं निकलता तो फिर आज जो डे है वो वाकई इंडिया और पाकिस्तान दोनों के लिए लास्ट होगा। फिर ये न्यूक्लियर वार स्टार्ट हो जाएगी, क्योंकि इससे आगे न्यूक्लियर ही है, इसके अलावा दरमियान में कोई और दीवार नहीं है। सर सही उम्मीद है अब ये मामला सफारतकारी से हल हो जाएगा। ਸੁਣ ਲਿਆ ਜੀ, ਉਹਨਾਂ ਨੇ ਵਾਜ਼ੇ ਪੈਗਾਮ ਦਿੱਤਾ। ਹੁਣ ਜੇਦਾ ਜੀ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ ਬਹੁਤ ਹੀ ਇਨਹਮਾਕ ਦੇ ਨਾਲ ਸੁਣਦੀ ਹੈ, ਮੀਨ ਬੜੇ ਧਿਆਨ ਨਾਲ ਸੁਣਦੀ ਹੈ, ਕੰਨ 'ਤੇ ਇੰਜ ਹੱਥ ਰੱਖ ਕੇ ਸੁਣਦੀ ਹੈ ਜੇਦਾ ਜੀ ਨੂੰ। ਕੋਈ ਮੋਦੀ ਨਹੀਂ ਹੈ ਜਾਂ ਕੋਈ ਪਾਕਿਸਤਾਨ ਤੋਂ ਸ਼ਖਸੀਅਤ ਨਹੀਂ ਹੈ ਜਾਂ ਕੋਈ ਹੋਰ ਨਹੀਂ ਕਿ ਜਿਹਨੂੰ ਇੰਡੀਆ ਨਾ ਸੁਣੇ, ਕਿ ਉਹ ਪਾਕਿਸਤਾਨ ਦਾ ਵਜ਼ੀਰ ਆਜ਼ਮ ਹੋਏ ਇੰਡੀਆ ਦਾ। ਜੇਦਾ ਜੀ ਨੂੰ ਸਭ ਸੁਣਦੇ ਨੇ। ਜੇਦਾ ਜੀ ਨੇ ਜਦੋਂ ਇਹ ਤਬਸਰਾ ਕੀਤਾ, ਜੇਦਾ ਜੀ ਦਾ ਵੀਲੌਗ JD ਵੈਂਸ ਲਗਾਤਾਰ ਸਾਨੂੰ ਜਿਹੜੇ ਜ਼ਰਾਏ ਦੱਸਦੇ ਨੇ ਕਿ ਹਰ ਰੋਜ਼ ਸੁਣਦੇ ਨੇ, ਔਰ ਇਹਨਾਂ ਦੇ ਸ਼ਾਇਦ ਕੁਛ 'ਤੇ ਵੀ ਇਸਤੇਮਾਲ ਕਰਦੇ ਹੋਣ। ਮੇਰਾ ਮਤਲਬ ਹੈ ਜਿਹੜਾ ਵੀ ਸੁਣੇਗਾ ਵੀਲੌਗ ਕੁਛ 'ਤੇ ਇਸਤੇਮਾਲ ਕਰੇਗਾ ਉਹ, ਕਿਉਂਕਿ ਇਹਨਾਂ ਦੇ ਕੁਛ 'ਤੇ ਵੀ ਇਸਤੇਮਾਲ ਕਰਦੇ, ਇਹਨਾਂ ਨੂੰ ਸੁਣਦੇ ਵੀ ਨੇ ਅਤੇ ਉਹ ਇਹਨਾਂ ਨੂੰ ਬੜਾ ਸੀਰੀਅਸ ਲੈਂਦੇ ਨੇ। ਜਦੋਂ ਇਹਨਾਂ ਨੇ ਇੱਥੋਂ ਵਾਰਨਿੰਗ ਜਾਰੀ ਕੀਤੀ ਅਤੇ ਜੇਦਾ ਜੀ ਜਿਹੜਾ ਪਰਮਾਣੂ ਹੁੰਦਾ ਨਾ, ਮੇਰਾ ਮਤਲਬ ਹੈ ਜਹਾਜ਼ ਹੁੰਦਾ ਉੱਡਣ ਵਾਲਾ, ਇਸੇ ਤਰ੍ਹਾਂ ਮਜ਼ਾਇਲ ਹੁੰਦੇ ਨੇ ਜਿਹੜੇ, ਜੇਦਾ ਜੀ ਜਿਹੜੇ ਨੇ ਉਹ ਉੱਡ ਵੀ ਲੈਂਦੇ ਨੇ। ਅਤੇ ਉਹ ਹੁਣ ਇੱਕ JD ਵੈਂਸ ਸਾਹਿਬ ਨੂੰ ਤਾਂ ਇਹ ਖਤਰਾ ਪੈਦਾ ਹੋਇਆ ਕਿ ਉਸਤਾਦ ਮੁਹਤਰਮ ਜੇਦਾ ਜੀ ਜਿਹੜੇ ਨੇ ਉਹਨਾਂ ਦੇ ਉਸਤਾਦ ਮੁਹਤਰਮ, ਉਹ ਅਗਰ ਬੰਬ ਬੰਨ੍ਹ ਕੇ ਆਪਣੇ ਆਪ ਨਾਲ ਐਟਮ ਬੰਬ ਵੀ, ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਸੌਂਦੇ ਨੇ ਜਿੱਥੇ ਬੋਰੀਆਂ ਦੇ ਵਿੱਚ ਐਟਮ ਬੰਬ ਰੱਖਿਆ ਨਾ ਪਾਕਿਸਤਾਨ, ਉਸੇ ਅੰਦਰ ਦੇ ਵਿੱਚ, ਤਾਂ ਕਿ ਉਹਨਾਂ ਨੂੰ ਕੋਈ ਚੁੱਕ ਕੇ ਨਾ ਲੈ ਜਾਏ। ਜੇਦਾ ਜੀ ਦੀ ਰਾਤ ਦੀ ਡਿਊਟੀ ਉਹਨਾਂ ਬੰਬਾਂ ਦੀ ਹੁੰਦੀ ਹੈ, ਲਾਠੀ ਨਾਲ ਰੱਖ ਕੇ, ਡਾਂਗ ਰੱਖ ਕੇ ਮੰਜੀ ਦੇ ਨਾਲ, ਅਤੇ ਉੱਥੇ ਸੌਂਦੇ ਨੇ। ਇਹ ਸਾਰਾ ਤਾਬਕਾਰੀ ਦੀ ਵਜ੍ਹਾ ਤੋਂ, ਜੋ ਵੀ ਜੇਦਾ ਜੀ ਦੇ ਇਸ ਵੇਲੇ ਹਾਲਾਤ ਨੇ ਨਾ ਸਾਰੇ, ਇਹ ਉਹ ਤਾਬਕਾਰੀ ਦੀ ਵਜ੍ਹਾ ਤੋਂ ਹੋਏ ਨੇ, ਅਤੇ ਇਸੇ ਲਈ ਤਜਜ਼ੀਆ ਵੀ ਜ਼ਰਾ ਤਾਬਕਾਰੀ ਕਿਸਮ ਦਾ ਇਹਨਾਂ ਦਾ ਹੋ ਜਾਂਦਾ। ਅਤੇ ਬਹਰਹਾਲ ਜੇਦਾ ਜੀ ਨੇ ਜਿਹੜਾ ਫਰਮਾਇਆ ਵੀ ਉਹ ਲੱਗ ਜਾਣੀ ਜੰਗ, ਉਹ JD ਵੈਂਸ ਸਾਹਿਬ ਨੇ ਗੌਰ ਨਾਲ ਸੁਣੀ ਗੱਲ, ਸਮਝੀ, ਅਤੇ ਉਹਨਾਂ ਨੇ ਫਿਰ ਸਦਰ ਟਰੰਪ ਨਾਲ ਗੱਲ ਕੀਤੀ। ਅੱਛਾ, ਇਹ ਪਹਿਲੀ ਵਾਲੀ ਗੱਲ ਤੇ ਮੇਰਾ ਤਜਜ਼ੀਆ ਸੀ ਜੇਦਾ ਜੀ ਵਾਲਾ। ਅਗਲੀ ਗੱਲ ਸਾਰੀ ਅਖਬਾਰਾਂ ਨੇ ਲਿਖੀ ਹੈ, ਸਾਰੀਆਂ ਨੇ।
ਔਰ ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਪਹਿਲੇ ਸਦਰ ਟਰੰਪ ਨਾਲ ਗੱਲ ਕੀਤੀ, ਫਿਰ ਉਹਨਾਂ ਨੇ ਮੋਦੀ ਨਾਲ ਗੱਲ ਕੀਤੀ, ਫਿਰ ਪਾਕਿਸਤਾਨ ਨਾਲ ਗੱਲ ਕੀਤੀ ਤੇ ਫਿਰ ਇਹ ਜੰਗਬੰਦੀ ਜਿਹੜੀ ਕਰਾਈ। ਹੁਣ ਜਿਸ ਵੇਲੇ ਜੰਗਬੰਦੀ ਦੀ ਗੱਲਬਾਤ ਹੋ ਗਈ, ਇਹ ਕੋਈ ਗੱਲਬਾਤ ਮੇਰੇ ਖਿਆਲ 3 ਵਜੇ 4 ਵਜੇ ਦੁਪਹਿਰ ਦੇ ਵੇਲੇ ਇਹ ਗੱਲਬਾਤ ਹੋ ਗਈ ਕਿ ਜਨਾਬ ਹੁਣ ਜੰਗਬੰਦੀ ਕਰ ਦੇਣੀ ਚਾਹੀਦੀ ਹੈ, ਫਾਇਰਬੰਦੀ ਕਰ ਦੇਣੀ ਚਾਹੀਦੀ, ਜਾਂ ਸ਼ਾਇਦ 2 ਵਜੇ ਹੋ ਗਈ ਹੋਵੇ ਦੁਪਹਿਰ। ਇੰਡੀਆ ਨੂੰ ਜਿਸ ਵੇਲੇ ਪਤਾ ਲੱਗ ਗਿਆ ਕਿ ਹੁਣ ਫਾਇਰਬੰਦੀ ਹੋ ਜਾਣੀ ਹੈ ਤਾਂ ਉਹਨਾਂ ਕਿਹਾ ਜਾਂਦਿਆਂ ਜਾਂਦਿਆਂ ਆਪਣਾ ਕੰਮ ਪਾ ਜਾਓ। ਉਹਨਾਂ ਨੇ 2 ਸਾਡੀ ਪਾਕਿਸਤਾਨ ਦੀਆਂ ਜਿਹੜੀਆਂ 에ਅਰ ਬੇਸਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਕੀਤਾ ਹਮਲਾ, ਔਰ ਉਹਨਾਂ ਦੇ ਵਿੱਚ ਇੱਕ ਸਕਾਡਰਨ ਲੀਡਰ ਸ਼ਹੀਦ ਹੋਏ ਔਰ ਨੁਕਸਾਨ ਕਾਫੀ ਪਹੁੰਚਾਇਆ ਗਿਆ। ਕਾਫੀ ਹੈਵੀ ਮਿਜ਼ਾਈਲਾਂ ਦੇ ਨਾਲ ਉੱਥੇ ਹਮਲਾ ਜਿਹੜਾ ਉਹ ਕੀਤਾ ਗਿਆ, ਕਿਉਂਕਿ ਇੰਡੀਆ ਨੂੰ ਪਤਾ ਸੀ ਵੀ ਹੁਣ ਜੰਗਬੰਦੀ ਤਕਰੀਬਨ ਐਲਾਨ ਕਿਸੇ ਵੇਲੇ ਵੀ ਹੋ ਜਾਣਾ। ਐਲਾਨ ਤਾਂ ਕਹਿ ਲਓ ਕਿ ਅੰਡਰਸਟੈਂਡਿੰਗ ਹੋ ਗਈ ਸੀ, ਉਹਦੀ ਜਿਹੜਾ ਇਫੈਕਟਿਵ ਟਾਈਮ ਹੈ ਉਹ 8 ਵਜੇ ਹੋਣਾ ਸੀ। ਉਸ ਤੋਂ ਪਹਿਲੇ ਉਹਨਾਂ ਨੇ ਹਮਲਾ ਕਰ ਛੱਡਿਆ, ਲੇਕਿਨ ਜ਼ਾਹਿਰ ਹੈ ਕਿਉਂਕਿ 8 ਵਜੇ ਉਹ ਜੰਗਬੰਦੀ ਸ਼ੁਰੂ ਹੋ ਗਈ। ਫਿਰ ਉਹ ਡਰੋਨ ਜਿਹੜੇ ਪੁਰਾਣੇ ਛੱਡੇ ਸਨ ਉਹ ਤਾਂ ਉੱਡਦੇ ਰਹੇ, ਕਿਉਂਕਿ ਉਹਨਾਂ ਨੂੰ ਕਈ ਘੰਟੇ ਲੱਗਦੇ ਨੇ। ਜਦੋਂ ਡਰੋਨ ਜਿਹੜਾ ਉਹਦੇ ਵਿੱਚ ਕੋਈ ਜੈਟ ਇੰਜਨ ਤਾਂ ਹੁੰਦਾ ਨਹੀਂ, ਪਈ ਇੱਧਰੋਂ ਛੱਡਿਆ ਤੇ ਉਹ ਗਿਆ, ਉਹ ਤੇ ਗੱਡੀ ਦੀ ਸਪੀਡ ਤੋਂ ਮੇਰਾ ਖਿਆਲ ਘੱਟ ਉਹਦੀ ਸਪੀਡ ਹੁੰਦੀ ਹੈ। ਤਾਂ ਜਦੋਂ ਛੱਡਦੇ ਨੇ ਇੱਕ ਪਾਸਿਓਂ, ਅਗਰ ਉਹਨੇ ਫਾਰ ਐਗਜ਼ਾਮਪਲ 300-400 ਕਿਲੋਮੀਟਰ ਜਾਣਾ ਹੈ ਤਾਂ ਉਹਨੂੰ ਕਈ ਘੰਟੇ ਲੱਗ ਜਾਂਦੇ ਨੇ ਉੱਥੇ ਪਹੁੰਚਦਿਆਂ। ਤਾਂ ਇਹ ਡਰੋਨ ਜਿਹੜੇ ਉਹਨਾਂ ਨੇ ਸ਼ਾਮੀ 4 ਵਜੇ ਦੇ 3 ਵਜੇ ਦੇ ਛੱਡੇ ਸਨ ਜਾਂ ਉਸ ਤੋਂ ਪਹਿਲਾਂ ਦੇ ਵੀ, ਉਹ ਫਿਰ ਰਾਤ ਸਾਰੀ ਉੱਡਦੇ ਅੱਡਦੇ ਰਹੇ ਨੇ। ਜਦੋਂ ਬੈਟਰੀਆਂ ਸ਼ੈਟਰੀਆਂ ਖਤਮ ਹੋਣਗੀਆਂ ਆਪੇ ਕਿਤੇ ਨਾ ਕਿਤੇ ਡਿੱਗ ਡੁੱਗ ਜਾਣਗੇ, ਕੋਈ ਉਹਨਾਂ ਨੂੰ ਤਬਾਹ ਕਰ ਲਏਗਾ। ਤੇ ਇਹ ਖੈਰ ਜੇਦਾ ਜੀ ਦੇ ਮੈਂ ਤੁਹਾਨੂੰ ਸਿਰਫ ਦੱਸਣਾ ਸੀ ਕਿ ਉਹਨਾਂ ਦਾ ਕਾਰਨਾਮਾ ਹੈ ਸਾਰਾ ਐਟਮੀ ਜੰਗ ਬਚਾਉਣ ਤੇ। ਔਰ ਜ਼ਾਹਿਰ ਹੈ ਉਹਨਾਂ ਨੇ ਐਵੇਂ ਤੇ ਮਾੜੇ ਬੰਦੇ ਤੇ ਨਹੀਂ ਹੈ ਨਾ, ਉਹ ਕੁਛ ਤੇ ਖਾਦੇ ਨੇ, ਉਹਨਾਂ ਨੂੰ ਸਾਰਾ ਪਤਾ ਹੈ ਕਿ ਜੰਗ ਕਿਦੋਂ ਰੁਕਵਾਉਣੀ ਹੈ ਤੇ ਕਿਵੇਂ ਰੁਕਵਾਉਣੀ। ਲੇਕਿਨ ਸੋਚੋ ਕਿ ਜੇਦਾ ਜੀ ਇਹ ਪੈਗਾਮ ਨਾ ਦਿੰਦੇ ਤੇ ਫਿਰ ਮੈਨੂੰ ਤੇ ਜੰਗ ਰੁਕਦੀ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ। ਤੇ ਇਹਦਾ ਕ੍ਰੈਡਿਟ ਸਾਰਾ ਜਿਹੜਾ ਇਸ ਵੇਲੇ ਜੰਗਬੰਦੀ ਦਾ ਹੈ ਉਹ ਜੇਦਾ ਜੀ ਨੂੰ ਹੀ ਜਾਂਦਾ ਹੈ। ਨਾ ਦਿਓਗੇ ਤੁਸੀਂ ਤਾਂ ਆਪ ਲੈ ਲੈਣਗੇ। ਉਹ ਮੇਰਾ ਮਤਲਬ ਕਿਹੜਾ ਅੱਗੋਂ ਛੱਡਦੇ ਨੇ ਕੋਈ ਕ੍ਰੈਡਿਟ ਦੁਨੀਆ ਦਾ, ਉਹ ਆਪੇ ਕ੍ਰੈਡਿਟ ਲੈ ਲੈਣਗੇ। ਤੇ ਬਹਰਹਾਲ ਤੁਸੀਂ ਦੇ ਦਿਓ ਇਹ ਕ੍ਰੈਡਿਟ ਤੇ ਚੰਗਾ ਹੈ। ਤੇ ਇਹ ਤੁਹਾਨੂੰ 2 ਚੀਜ਼ਾਂ ਦੱਸਣੀਆਂ ਸਨ। ਲੇਕਿਨ ਜੰਗਬੰਦੀ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕਿ ਛੋਟੇ, ਮੈਂ ਜਿਸ ਤਰ੍ਹਾਂ ਦੱਸਿਆ ਵੀ ਡਰੋਨ ਸ਼ਰੋਨ ਉੱਡਦੇ ਰਹੇ। ਇਸ ਜੰਗ ਨੇ ਕੁਝ ਹੋਰ ਕੀਤਾ ਜਾਂ ਨਹੀਂ ਕੀਤਾ, ਇਸ ਜੰਗ ਨੇ ਇੱਕ ਨਵਾਂ ਟ੍ਰੈਂਡ ਜ਼ਰੂਰ ਸੈੱਟ ਕੀਤਾ ਹੈ। ਲੋਕਾਂ ਨੇ ਜੰਗ ਤੇ ਮੀਮਾਂ ਬਹੁਤ ਬਣਾਈਆਂ ਨੇ ਤੇ ਦੋਏ ਬਈ ਚੜ੍ਹਦੇ ਪੰਜਾਬ ਵਾਲੇ ਤੇ ਲਹਿੰਦੇ ਪੰਜਾਬ ਵਾਲੇ ਦੋਏ ਜਿਹੜੇ ਨੇ ਉਹ ਇੱਕ ਦੂਜੇ ਤੋਂ ਗਾਂਹ ਹੀ ਰਹੇ ਨੇ। ਉੱਧਰੋਂ ਸਰਦਾਰ ਭਾਈਆਂ ਜਿਹੜੇ ਨੇ ਉਹਨਾਂ ਨੇ ਮੀਮਾਂ ਬਣਾਉਣ ਤੇ ਕਮੀ ਨਹੀਂ ਕੀਤੀ ਤੇ ਇੱਧਰੋਂ ਪਾਕਿਸਤਾਨੀਆਂ ਨੇ ਨਹੀਂ ਕੀਤੀ। ਦੋਵੇਂ ਪਾਸਿਆਂ ਨੇ ਜਿਹੜਾ ਉਹ ਮਿਜ਼ਾਈਲਾਂ ਦਾ ਮਜ਼ਾਕ ਵੀ ਉਡਾਇਆ ਤੇ ਦੋਵੇਂ ਪਾਸੇ ਜਿਹੜੇ ਆਪਣੀਆਂ ਮੀਮਾਂ ਤੋਂ ਇੱਕ ਗੱਲ ਵਾਜ਼ੇ ਸੀ ਵੀ ਅਮਨ ਦੇ ਮਤਲਾਸ਼ੀ ਨੇ। ਹਾਂਜੀ, ਇਹ ਜਿਹੜੇ ਮੀਮਸ ਸਨ ਏਡੇ ਖੂਬਸੂਰਤ ਸਨ ਦੋਵੇਂ ਪਾਸੇ ਦੇ ਕਿ ਉਹਦੇ ਵਿੱਚ ਨਾਰਮਲੀ ਜਿਹੜੇ ਮੀਮਸ ਬਣਾਏ ਜਾਂਦੇ ਨੇ ਉਹਦੇ 'ਚੋਂ ਕੋਸ਼ਿਸ਼ ਇਹ ਹੁੰਦੀ ਹੈ ਕਿ ਦੂਜੇ ਪਾਸੇ ਨਾਲ ਨਫ਼ਰਤ ਕੀਤੀ ਜਾਏ, ਦੂਜੇ ਪਾਸੇ ਨੂੰ ਘਟੀਆ ਆਖਿਆ ਜਾਏ, ਦੂਜੇ ਪਾਸੇ ਨੂੰ ਮਾੜਾ ਆਖਿਆ ਜਾਏ। ਇਹ ਜਿਹੜੇ ਦੋਵੇਂ ਚੜ੍ਹਦੇ ਤੇ ਲਹਿੰਦੇ ਪੰਜਾਬ ਜਾਂ ਓਵਰਆਲ ਪਾਕਿਸਤਾਨ 'ਚ ਵੀ, ਕਰਾਚੀ 'ਚ ਵੀ ਮੀਮਾਂ ਬਣੀਆਂ ਨੇ, ਆਪਣੇ ਪਸ਼ਾਵਰ ਵਾਲਿਆਂ ਨੇ ਵੀ, ਸਾਰਿਆਂ ਨੇ ਜਿਨ੍ਹਾਂ ਨੇ ਵੀ ਬਣਾਈਆਂ ਨੇ, ਜ਼ਿਆਦਾਤਰ ਮੈਂ ਵੇਖਿਆ ਕਿ ਉਹਨਾਂ ਨੇ ਜੰਗ ਨਾਲ ਹੀ ਨਫ਼ਰਤ ਕੀਤੀ ਹੈ, ਹਥਿਆਰ ਨਾਲ ਹੀ ਨਫ਼ਰਤ ਕੀਤੀ ਹੈ। ਉਹਦੇ ਵਿੱਚ ਆਪਣਾ ਮਾਹੌਲ ਸ਼ਾਮਿਲ ਕੀਤਾ ਹੈ, ਹਾਸਾ ਸ਼ਾਮਿਲ ਕੀਤਾ, ਲੇਕਿਨ ਉਹਨਾਂ ਨੇ ਇਨਸਾਨੀਅਤ ਨਾਲ ਦੋਸਤੀ ਨੂੰ, ਇਨਸਾਨੀਅਤ ਨੂੰ ਜ਼ਿੰਦਾ ਬਚਾਉਣ ਔਰ ਜੰਗਾਂ ਨੂੰ ਬੰਦ ਕਰਨ ਦੇ ਉੱਤੇ ਹੀ ਮੀਮ ਸਨ। ਮਸਲਨ ਐਸੀਆਂ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਤੁਹਾਡੇ ਸਾਹਮਣੇ ਰੱਖ ਦਿੰਦੇ ਚਾਰ, ਕਿ ਇੱਕ ਤੇ ਪਹਿਲੀ ਮੀਮ ਸਾਹਮਣੇ ਆਈ ਕਿ ਬਈ ਤੁਸੀਂ ਸਾਨੂੰ ਜਿਹੜਾ ਉਹ ਕੀ ਸਾਡੇ ਜਹਾਜ਼ਾਂ ਨੂੰ ਸੁੱਟਣ ਆਇਆ ਸੀ, ਤੁਹਾਡੇ ਰਾਫੇਲ ਕੀ ਸੁੱਟਣੇ ਸਨ ਜਾਂ ਨਹੀਂ ਸੁੱਟਣੇ ਸਨ। ਅਸੀਂ ਤਾਂ ਇੱਥੇ ਇਲੈਕਟਿਡ ਗਵਰਨਮੈਂਟਾਂ ਸੁੱਟਦੇ ਹੀਆਂ ਨੇ। ਮਤਲਬ ਕਿ ਆਪਣੇ ਚੌਧਰੀ ਨਿਜ਼ਾਮਦੀਨ ਵਾਲੇ ਪਾਸੇ ਮੀਮ ਬਣਾਉਣ ਵਾਲਿਆਂ ਨੇ ਇਸ਼ਾਰਾ ਕੀਤਾ ਵੀ ਇਹ ਰਾਫੇਲ ਸੁੱਟਣਾ ਤਾਂ ਨਿੱਕੀ ਗੱਲ ਹੈ, ਇਹ ਤਾਂ ਜਨਾਬੇ ਵਾਲਾ ਇੱਥੇ ਜਿਹੜੇ ਉਹ ਹਕੂਮਤਾਂ ਸੁੱਟ ਦਿੰਦੇ ਨੇ। ਇਹ ਥੋੜ੍ਹੀ ਜਿਹੀ ਤੁਸੀਂ ਨਜਾਇਜ਼ ਗੱਲ ਕੀਤੀ। ਉਹ ਰਾਫੇਲ ਤਾਂ ਜ਼ਾਹਿਰ ਹੈ ਏਅਰਫੋਰਸ ਵਾਲਿਆਂ ਨੇ ਸੁੱਟੇ ਨੇ ਤੇ ਇਹ ਜਿਹੜਾ ਹਕੂਮਤਾਂ ਏਅਰਫੋਰਸ ਵਾਲੇ ਨਹੀਂ ਸੁੱਟਦੇ। ਇਹ ਥੋੜ੍ਹੀ ਜਿਹੀ ਮੀਮ ਤੁਹਾਡੀ ਜਿਹੜੀ ਹੈ ਉਹ ਠੀਕ ਨਹੀਂ ਸੀ। ਅੱਛਾ ਜੀ, ਖੈਰ ਹੋਰ ਵੀ ਬੜਾ ਕੁਝ ਜਿਹੜਾ ਉਹ ਚੱਲਦਾ ਰਿਹਾ, ਰੌਣਕ ਲੱਗੀ ਰਹੀ। ਇੱਕ ਸਰਦਾਰ ਸਾਹਿਬ ਕੀ ਕਹਿੰਦੇ ਨੇ ਜ਼ਰਾ ਸੁਣ ਲਓ। ਉਹਨਾਂ ਕਿਹਾ ਵੀ ਜੰਗ ਜਿਹੜੀ ਹੈ ਉਹ ਤਾਂ ਜੋ ਹੋਈ ਲੇਕਿਨ ਉੱਧਰੋਂ ਪਾਕਿਸਤਾਨੀਆਂ ਨੇ ਚੰਗੀ ਰੌਣਕ ਲਾਈ ਰੱਖੀ। ਸੁਣੋ ਜ਼ਰਾ। ਯਾਰ ਪਾਕਿਸਤਾਨ ਤੇ ਇੰਡੀਆ ਦੀ ਜੰਗ ਦਾ ਤਾਂ ਮੈਨੂੰ ਪਤਾ ਨਹੀਂ ਕੀ ਹੋਣਾ, ਤੇ ਇੰਨਾ ਪਤਾ ਵੀ ਪਾਕਿਸਤਾਨੀ ਵੀਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੂਰੀਆਂ ਰੌਣਕਾਂ ਲਾ ਕੇ ਰੱਖੀਆਂ ਹੋਈਆਂ। ਬਈ ਨਜ਼ਾਰਾ ਆ ਗਿਆ ਵੀ ਕੰਮ ਸੈੱਟ ਹੈ, ਭਾਵੇਂ ਦੁੱਖ ਆ ਭਾਵੇਂ ਸੁੱਖ ਵਾ, ਤੁਸੀਂ ਐਂ ਹੀ ਹੱਸਦੇ ਰਹੋ ਵੱਸਦੇ ਰਹੋ, ਬਹੁਤ ਵਧੀਆ ਗੱਲ ਆ ਵੀਰੇ। ਉਸ ਤੋਂ ਬਾਅਦ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਉਹ ਨਜਮ ਸੇਠੀ ਸਾਹਿਬ ਦਾ ਤਜਜ਼ੀਆ। ਉਹਨਾਂ ਕਿਹਾ ਵੀ ਇਹਦੇ ਵਿੱਚ ਜੋ ਕੁਝ ਵੀ ਹੋਇਆ ਜੰਗ ਦੇ ਵਿੱਚ, ਜਿਹਦਾ ਨੁਕਸਾਨ ਹੋਇਆ ਫਾਇਦਾ ਹੋਇਆ, ਲੇਕਿਨ ਪਾਕਿਸਤਾਨੀ 에ਅਰਫੋਰਸ ਨੇ ਜਿਹੜੀ ਇਹਦੇ ਵਿੱਚ ਕਾਰਨਾਮਾ ਅੰਜਾਮ ਦਿੱਤਾ ਉਸ ਤੋਂ ਬਾਅਦ J-10C ਜਿਹੜੇ ਜਹਾਜ਼ ਨੇ ਚਾਈਨਾ ਦੇ, ਉਹਨਾਂ ਦੇ ਬਣਾਉਣ ਵਾਲੀ ਕੰਪਨੀ ਦੀ ਮੌਜ ਲੱਗ ਗਈ ਹੈ। ਰਾਫੇਲ ਬਣਾਉਣ ਵਾਲਿਆਂ ਦਾ ਜਿਹੜਾ ਕੰਪਨੀ ਦਾ ਪੱਠਾ ਬਹਿ ਗਿਆ, ਉਹਨਾਂ ਦੇ ਸ਼ੇਅਰ ਡਿੱਗ ਪਏ ਨੇ ਮਾਰਕੀਟ 'ਚ, ਔਰ ਇਹ J-10C ਬਣਾਉਣ ਵਾਲਿਆਂ ਦੇ ਸ਼ੇਅਰ ਉੱਤੇ ਚੜ੍ਹ ਗਏ ਨੇ, ਕਿਉਂਕਿ ਜ਼ਾਹਿਰ ਹੈ ਉਹਨਾਂ ਨੇ ਪਰਫਾਰਮੈਂਸ ਜਿਹੜੀ ਚੰਗੀ ਦਿੱਤੀ, ਰਾਫੇਲ ਸੁੱਟ ਦਿੱਤਾ। ਮੇਰਾ ਖਿਆਲ 2001 ਤੋਂ ਜਾਂ 2006 ਤੋਂ ਇਹ ਰਾਫੇਲ ਜਿਹੜਾ ਦੁਨੀਆ ਦੇ ਵਿੱਚ ਵੇਚਿਆ ਗਿਆ ਜਾਂ ਸਰਵਿਸ 'ਚ ਆਇਆ, ਅੱਜ ਤੱਕ ਇਹ ਕਦੀ ਵੀ ਕਿਸੇ ਕੌਨਫਲਿਕਟ 'ਚ ਨਹੀਂ ਸੀ ਡਿੱਗਿਆ, ਲੇਕਿਨ ਇਹਨੂੰ ਵੀ ਪਹਿਲੀ ਵਾਰੀ ਸੁੱਟ ਦਿੱਤਾ ਗਿਆ। ਤੇ ਹੁਣ ਇਹ ਸਾਰਾ ਮਾਮਲਾ ਜਿਹੜਾ ਇਹਦੇ ਉੱਤੇ ਇਹੀ ਗੱਲ ਹੈ ਕਿ ਜੀ
ਇਹ J10C ਬਣਾਉਣ ਵਾਲੀ ਕੰਪਨੀ ਦੇ ਸ਼ੇਅਰ ਵੱਧ ਗਏ ਨੇ ਤੇ ਉਹਨਾਂ ਦੇ ਸ਼ੇਅਰ ਜਿਹੜੇ ਨੇ ਉਹ ਘਟ ਗਏ ਨੇ। ਅੱਛਾ ਜੀ, ਉਸ ਤੋਂ ਬਾਅਦ ਜਿਹੜਾ ਭਾਰਤੀ ਡਰੋਨ ਨੇ ਉਹਨਾਂ ਦੀ ਆਰਥੀ ਸ਼ਾਰਥੀ ਉਤਾਰ ਕੇ ਉੱਥੋਂ ਘੱਲਿਆ ਗਿਆ ਸੀ, ਨਿੰਬੂ ਸ਼ਿੰਬੂ ਉਹਨਾਂ ਨੂੰ ਬੰਨ੍ਹ ਕੇ ਤੇ ਉਹਨਾਂ ਦੇ ਉੱਤੇ ਮੇਰਾ ਮਤਲਬ ਨਾਰੀਅਲ ਛਾਰੀਅਲ ਭੰਨ ਕੇ। तो मेरा ख्याल है कि ਜਿਹੜੇ ਉਹ ਡਰੋਨ ਸ਼ਰੋਨ ਨੇ ਉਹਨਾਂ ਦੀ ਆਰਤੀ ਜਿਸ ਵੇਲੇ ਲਾਈ ਗਈ ਹੈ ਤੇ ਮੈਂ ਦੱਸਿਆ ਨਾ ਵੀ ਉਹ ਕਰਤਨ ਕਿਤੇ ਉਹਨਾਂ ਦੇ ਜਿਹੜੇ ਨਿੰਬੂ ਸ਼ੰਬੂ ਨਿਚੋੜਿਆ ਕਿਤੇ ਅੱਖਾਂ ਸ਼ੱਖਾਂ 'ਚ ਪੈ ਗਈ, ਇਸੇ ਲਈ ਉਹ ਕੋਈ ਵੀ ਆਪਣੇ ਸਹੀ ਹਦਫ 'ਤੇ ਨਹੀਂ ਉਤਰਿਆ ਤੇ ਉਹਨਾਂ ਦੇ ਜ਼ਿਆਦਾ ਜਿਹੜੇ ਨੇ ਉਹ ਮਾਮਲਾਤ ਨਿਕਲ ਗਏ ਨੇ। ਇਹ ਸਰਗੋਧੇ 'ਚ ਇੱਕ ਵਾਕਿਆ ਹੋਇਆ, ਇਹਦੀ ਆਡੀਓ ਤੁਹਾਡੇ ਸਾਹਮਣੇ ਰੱਖਣੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਮਾਮਲਾਤ ਕਿਹੜੇ ਪਾਸੇ ਨੂੰ ਹੋਏ ਨੇ। ਇਹ ਜ਼ਰਾ ਸੁਣੋ ਸਰਗੋਧੇ ਵਾਲਿਆਂ ਨੇ ਕੀਤਾ ਕੀ है। भाई आपकी सरगोदा के अपने चैलेंजेस हैं। यहाँ ड्रोन गिरा है, जब तक हम पहुंचे हैं वो ड्रोन चोरी हो गया। अब हम बेसिकली लोगों को समझा रहे हैं कि ड्रोन वापस कर दें, हमें मशीन देखने दें। ਸੁਣ ਲਿਆ ਜੇ, ਉਹ ਚੁੱਕ ਕੇ ਬੰਦਾ ਨਿਕਲ ਗਿਆ। ਹੁਣ ਅਗਲੀ ਇਹਦੀ ਇਨਫੋਰਮੇਸ਼ਨ ਸੁਣ ਲਓ ਜਿਹੜੀ ਸਾਨੂੰ ਸੂਤਰਾਂ ਤੋਂ ਪਤਾ ਲੱਗੀ ਹੈ, ਜ਼ਰਾਏ ਤੋਂ। ਉਹ ਇਹ ਪਤਾ ਲੱਗੀ ਹੈ ਕਿ ਇਹ ਜਿਹੜਾ ਮੁੰਡਾ ਲੈ ਕੇ ਨਿਕਲ ਗਿਆ ਇਹਨੇ ਸਾਰਾ ਦਿਨ ਤੇ ਖੇਡਦਾ ਰਿਹਾ। ਜਦੋਂ ਆਪਣੇ ਨੇ ਇਹ ਸਰੋਇਆ ਸਾਹਿਬ ਨੇ ਦੱਸਿਆ ਇਸ ਗੱਲ ਨੂੰ, ਉਹਨਾਂ ਦੱਸਿਆ ਕਿ ਇਹ ਜਿਸ ਵੇਲੇ ਇਹ ਚੁੱਕ ਕੇ ਲੈ ਗਏ ਨੇ ਤੇ ਇਹ ਸਾਰਾ ਦਿਨ ਤੇ ਆਪਣੇ ਇਹਨਾਂ ਦੇ ਬੱਚੇ ਛਿੱਚੇ ਖੇਡਦੇ ਰਹੇ। ਖੈਰ ਪੁਲਿਸ ਵਾਲਿਆਂ ਨੇ ਇਹਨਾਂ ਦਾ ਪਤਾ ਪੁਤਾ ਕੀਤਾ, ਇਹਨਾਂ ਦੇ ਘਰ ਆਪਣੇ ਜਾ ਕੇ ਉਹਨੂੰ ਕਿਹਾ ਵੀ ਡਰੋਨ ਵਾਪਸ ਕਰ। ਉਹ ਡਰੋਨ ਜਿਹੜਾ ਹੈ ਉਹ ਜਿਹੜੇ ਦਿਫਾਈ ਮਹਿਕਮੇ ਹੁੰਦੇ ਨੇ ਉਹਨਾਂ ਨੇ ਉਹਦਾ ਹਿਸਾਬ ਕਿਤਾਬ ਲਾਉਣਾ। ਉਹਨੇ ਕਿਹਾ ਵੀ ਸਾਰਾ ਦਿਨ ਇੱਥੇ ਬੱਚੇ ਖੇਡਦੇ ਰਹੇ, ਤੁਸੀਂ ਆਏ ਨਹੀਂ ਲੈਣ। ਮੈਨੂੰ ਤਾਂ ਨਹੀਂ ਸੀ ਪਤਾ ਵੀ ਇਹ ਤੁਹਾਨੂੰ ਚਾਹੀਦਾ। ਮੈਂ ਤਾਂ ਕਿਹਾ ਵੀ ਉੱਤੋਂ ਡਿੱਗ ਪਿਆ ਤੇ ਹੁਣ ਕਿਸੇ ਕੰਮ ਦਾ ਨਹੀਂ ਤੇ ਮੈਂ ਲੈ ਆਇਆ ਘਰ ਤੇ ਬੱਚੇ ਖੇਡਦੇ ਰਹੇ ਤੇ ਮੈਂ ਹੁਣ ਜਿਹੜਾ ਉਹ 1300 ਰੁਪਈਏ ਦਾ ਕਬਾੜੀਏ ਨੂੰ ਵੇਚ ਆਇਆ। ਕਿਉਂਕਿ ਜ਼ਾਹਿਰ ਹੈ ਉਹਦੇ ਵਿੱਚ ਕੋਈ ਨਾ ਕੋਈ ਸਮਾਨ ਹੋਏਗਾ, ਉਹਦੇ 'ਚ ਮੋਟਰ ਸ਼ੋਟਰ ਇੱਧਰ ਉੱਧਰ। ਉਹਨਾਂ ਕਿਹਾ ਜੀ ਮੈਂ 1300 ਰੁਪਈਏ ਦਾ ਕਬਾੜੀਏ ਨੂੰ ਵੇਚ ਆਇਆ। ਉਹ ਪੁੱਛਿਆ ਕਿਹੜੇ ਕਬਾੜੀਏ ਨੂੰ, ਉਹਦੇ ਕੋਲ ਗਏ। ਉਹਨੇ ਕਿਹਾ ਜੀ ਮੈਂ ਤਾਂ ਖਰੀਦਿਆ, ਮੈਨੂੰ ਤਾਂ ਕੋਈ ਮੁਨਾਫਾ ਦਿਓ। ਉਹਨੂੰ ਫਿਰ 1500 ਰੁਪਈਆ ਦੇ ਕੇ ਤੇ ਉਹਨਾਂ ਨੇ ਉਹਦੇ ਕੋਲੋਂ ਖਰੀਦਿਆ ਤੇ ਉਹ ਵਾਪਸ ਲੈ ਕੇ ਗਏ ਜਿੱਥੇ ਵੀ। ਇਹ ਹੁਣ ਸੂਰਤ ਹਾਲ ਜਿਹੜੀ ਹੈ ਇਹ ਤੁਸੀਂ ਗੌਰ ਨਾਲ ਸੋਚੋ ਵੀ ਇਹ ਕਿਹੜੇ ਪਾਸੇ ਨੂੰ ਗਈ ਹੈ। ਇਸ ਕੌਮ ਨਾਲ ਇਹ ਲੜਦੇ ਨੇ। ਇਹ ਜ਼ਰਾ ਇਹ ਵੀ ਇੱਕ ਵੀਡੀਓ ਵੇਖੋ। ਇਹ ਮਿਜ਼ਾਈਲ ਚੱਲ ਰਿਹਾ ਔਰ ਜ਼ਾਹਿਰ ਹੈ ਲਾਂਚਿੰਗ ਪੈਡ ਤੋਂ ਇਹ ਮਿਜ਼ਾਈਲ ਚੱਲ ਰਹੇ ਨੇ ਪਾਕਿਸਤਾਨ ਤੋਂ ਉੱਧਰ। ਇਹਨਾਂ ਮਿਜ਼ਾਈਲਾਂ ਦੀ ਤੁਹਾਨੂੰ ਪਤਾ ਕੱਲ੍ਹ ਵੀ ਅਸੀਂ ਇਹਦੀ ਗੱਲ ਕੀਤੀ ਸੀ। ਇਹ ਹੁਣ ਇਹਦੇ 'ਤੇ ਵੀ ਬੜੀਆਂ ਮੀਮ ਬਣੀਆਂ ਨੇ ਕਿ ਇਹਨਾਂ ਨੂੰ ਇਤਬਾਰ ਨਹੀਂ ਸੀ ਵੀ ਸਾਡੇ ਵਾਲੇ ਕਿਤੇ ਇੱਧਰ ਨੂੰ ਰੱਖ ਕੇ ਪੀਟੀਆਈ ਤੇ ਨਾ ਮਿਜ਼ਾਈਲ ਚਲਾ ਦੇਣ। ਇਸ ਲਈ ਲਾਗੇ ਬਹਿ ਕੇ ਉਹਨਾਂ ਚਲਵਾਏ ਨੇ ਵੀ ਉਹਦਾ ਰੁਖ ਜਿਹੜਾ ਉਹ ਸਿੱਧਾ ਹੋਵੇ ਪਰਲੇ ਪਾਸੇ ਨੂੰ। ਇਹ ਵੀ ਮੀਮਾਂ ਬਣ ਰਹੀਆਂ ਨੇ ਕਿ ਇਹ ਮਿਜ਼ਾਈਲ ਜਿਹੜੇ, ਹੁਣ ਜ਼ਰਾ ਗੌਰ ਕਰੋ, ਮੀਮ ਤੇ ਬਣ ਰਹੀ ਹੈ ਲੇਕਿਨ ਇਹਦੇ 'ਚ ਕਿੱਡੀ ਗਹਿਰੀ ਗੱਲ ਹੈ। ਉਹਨਾਂ ਆਖਿਆ ਜਿਹੜਾ ਪਾਕਿਸਤਾਨੀ ਟੈਕਸ ਪੇਅਰ ਹੈ ਨਾ ਉਹ ਆਪਣੀ ਮੌਜੂਦਗੀ 'ਚ ਬਹਿ ਕੇ ਮਿਜ਼ਾਈਲ ਚਲਵਾ ਰਿਹਾ ਹੈ ਕਿ ਇਹ ਅੱਗੇ ਡਿਲੀਵਰ ਸਹੀ ਜਗ੍ਹਾ 'ਤੇ ਹੋਵੇ। ਇਹ ਕਿਤੇ ਪੁੱਠੇ ਪਾਸੇ ਨੂੰ ਇਹ ਮਿਜ਼ਾਈਲ ਨਾ ਚਲਾ ਦੇਣ, ਸਾਡੇ 'ਤੇ ਹੀ ਨਾ ਚਲਾ ਦੇਣ। ਧਿਆਨ ਨਾਲ ਰਹਿ ਕੇ ਉਹਨਾਂ ਨੇ ਆਪਣਾ ਮਾਮਲਾ ਜਿਹੜੇ ਨੇ ਉਹ ਆਪਣਾ ਮਿਜ਼ਾਈਲ ਉੱਥੋਂ ਚਲਵਾਇਆ। ਅੱਛਾ ਜੀ, ਇੱਕ ਹੋਰ ਬੜੀ ਖੂਬਸੂਰਤ ਸਾਡੇ ਸਾਹਮਣੇ ਇੱਕ ਜਸਚਰ ਆਇਆ, ਇੱਕ ਖੂਬਸੂਰਤ ਸਾਡੇ ਸਾਹਮਣੇ ਰਵਾਇਤ ਆਈ ਹੈ ਕਿ ਮਸਜਿਦਾਂ ਦੇ ਵਿੱਚ ਐਲਾਨ ਕੀਤਾ ਗਿਆ, ਕਮਿਊਨਿਟੀਜ਼ ਨੇ ਐਲਾਨ ਕੀਤਾ ਕਿ ਬਾਰਡਰ ਤੋਂ ਜਿਹੜੇ ਲੋਕ ਜ਼ਾਹਿਰ ਜਿਸ ਵੇਲੇ ਫਾਇਰਿੰਗ ਸ਼ੁਰੂ ਹੋਈ, ਗੋਲਾਬਾਰੀ ਸ਼ੁਰੂ ਹੋਈ ਤੇ ਜਿਹੜੇ ਬਾਰਡਰ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਪਿੰਡਾਂ ਦੇ ਵਿੱਚ ਦਿਹਾਤਾਂ 'ਚ ਲੋਕ ਨੇ ਉਹਨਾਂ ਨੂੰ ਉੱਥੋਂ ਕਈਆਂ ਨੂੰ ਨਕਲ ਮਕਾਨੀ ਕਰਨੀ ਪਈ। ਤੇ ਜਿਹੜੇ ਪਿੱਛੇ ਆਏ ਜਿਸ ਵੇਲੇ ਤੇ ਪਿੰਡਾਂ ਦੇ ਵਿੱਚ ਫਿਰ ਐਲਾਨ ਹੋਏ ਕਿ ਜਿਹੜੇ ਲੋਕ ਵੀ ਬਾਰਡਰ ਤੋਂ ਆਏ ਨੇ ਉਹਨਾਂ ਲਈ ਮੰਜੀ ਬਿਸਤਰਾ ਰੋਟੀ ਪਾਣੀ ਦਾ ਇੰਤਜ਼ਾਮ ਹੈ ਤਾਂ ਕਿ ਉਹ ਇੱਥੇ ਸਾਡੇ ਕੋਲ ਰਹਿ ਸਕਣ। ਇਹ ਬੜਾ ਸੋਹਣਾ ਸੁਨੱਖਾ ਤੇ ਸੁਥਰਾ ਕੰਮ ਕੀਤਾ ਗਿਆ। ਇਹੋ ਜਿਹੇ ਕੰਮ ਪਹਿਲਾਂ ਬਹੁਤ ਹੁੰਦੇ ਸਨ, ਡੇਰੇਦਾਰੀ ਲੋਕਾਂ ਨੂੰ ਸਾਂਭਣਾ, ਲੇਕਿਨ ਹੁਣ ਘਟਦਾ ਜਾ ਰਿਹਾ ਜ਼ਾਹਿਰ ਗੁਰਬਤ ਔਰ ਦੂਸਰੇ ਜਿਹੜੇ ਵੀ ਮਾਮਲਾਤ ਨੇ ਉਹਦੀ ਵਜ੍ਹਾ ਤੋਂ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਇਹ ਜਿਹੜੀ ਚੀਜ਼ ਵੇਖਣ ਨੂੰ ਭਾਈਚਾਰਾ ਇਹਨੂੰ ਕਹਿ ਲਓ, ਜੋ ਵੀ ਤੁਸੀਂ ਕਹਿਣਾ, ਇਹ ਇੱਕ ਸੁਥਰੀ ਤੇ ਸੁਨੱਖੀ ਗੱਲ ਹੈ ਜਿਹੜੀ ਇਸ ਵੇਲੇ ਕੀਤੀ ਗਈ। ਅੱਛਾ ਜੀ, ਖਾਲਿਸਤਾਨ ਤਹਿਰੀਕ ਦੇ ਜਿਹੜੇ ਰਹਿਨੁਮਾ ਨੇ ਉਹਨਾਂ ਆਖਿਆ ਵੀ ਅਸੀਂ ਜੇ ਫੇਰ ਜੰਗ ਲੱਗੀ ਤੇ ਪਾਕਿਸਤਾਨੀ ਫੌਜ ਦਾ ਭਾਰਤੀ ਪੰਜਾਬ 'ਚ ਲੰਗਰ ਲਾਵਾਂਗੇ ਤੇ ਭਾਰਤੀ ਪੰਜਾਬ ਦਾ ਫੌਜ ਦਾ ਜਿਹੜਾ ਉਹ ਆਪ ਮੁਕਾਬਲਾ ਕਰਾਂਗੇ। ਜ਼ਾਹਿਰ ਹੈ ਉਹਨਾਂ ਨੇ ਇਹ ਵੀ ਆਖਿਆ ਵੀ ਸਿੱਖ ਫੌਜੀ ਭਾਈ ਜਿਹੜੇ ਨੇ ਉਹਨਾਂ ਨੂੰ ਆਖੋ ਵੀ ਸਾਰੀ ਉਮਰ ਉਹ ਲੜਦੇ ਰਹੇ ਨੇ, ਹੁਣ ਉਹ ਨਾ ਲੜਨ। ਉਹਨਾਂ ਨੇ ਪੈਗਾਮ ਦਿੱਤਾ ਸਾਰੀ ਉਮਰ ਸਿੱਖ ਲੜੇ ਨੇ, ਉਹ ਨਾ ਲੜਨ। ਇਸ ਵਾਰੀ ਦੂਜੇ ਜਿਹੜੇ ਮਜ਼ਹਬ ਵਾਲੇ ਲੋਕ ਨੇ ਉਹਨਾਂ ਨੂੰ ਲੜਨ ਦਿਓ। ਇਹ ਵੀ ਅਪੀਲ ਉਹਨਾਂ ਨੇ ਸਿੱਖਾਂ ਕੋਲੋਂ ਕੀਤੀ ਹੈ ਕਿ ਬਈ ਤੁਸੀਂ ਨਾ ਲੜੋ। ਅੱਛਾ, ਇਹ ਵੀ ਤੁਸੀਂ ਵੇਖਿਆ ਕਿ ਜਿਹੜੇ ਸਿੱਖ ਨੇ ਉਹਨਾਂ ਦੀ ਬਰਾਦਰੀ ਪੂਰੀ ਦੀ ਪੂਰੀ ਜਿਹੜੀ ਹੈ ਉਹਨਾਂ ਦਾ ਬੜਾ ਨਿੱਘਾ ਸੁਭਾਅ ਵੀ ਰਿਹਾ ਇਸ ਸਾਰੇ ਕੰਮ ਦੇ ਵਿੱਚ ਤੇ ਰਿਸਪੌਂਸ ਵੀ ਰਿਹਾ ਪਾਕਿਸਤਾਨ ਵਾਲੇ ਪਾਸੇ। ਉਹਨਾਂ ਨੇ ਵਾਜ਼ਿਹ ਤੌਰ 'ਤੇ ਕਿਹਾ ਵੀ ਭਾਈ ਅਸੀਂ ਨਹੀਂ ਲੜਨਾ ਚਾਹੁੰਦੇ, ਸਾਡੇ 'ਤੇ ਇਹ ਲੜਾਈ ਜਿਹੜੀ ਹੈ ਇਹ ਨਾ ਪਾਓ। ਉਸ ਤੋਂ ਬਾਅਦ ਜਿਹੜਾ ਇਸ ਵੇਲੇ ਜਿਹੜੀ ਸਾਹਮਣੇ ਇੱਕ ਚੀਜ਼ ਹੋਰ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਇੰਡੀਆ ਦੇ ਮੁਤਲਕ ਡੋਨਲਡ ਟਰੰਪ ਨੂੰ ਆਉਂਦੇ ਨੇ ਵੀ ਜਿਹੜੀ ਬਰੀਫਿੰਗ ਮਿਲੀ ਉਹਦੇ ਵਿੱਚ ਦੱਸਿਆ ਗਿਆ ਵੀ ਕਿਤੇ ਐਟਮੀ ਜੰਗ ਜਿਹੜੀ ਉਹ ਸ਼ੁਰੂ ਨਾ ਹੋ ਜਾਏ, ਦੋਏ ਪਾਸੇ ਜਿਹੜੇ ਉਹ ਤਿਆਰੀ ਕਰ ਰਹੇ ਨੇ, ਉਹ ਤੁਹਾਡਾ ਭਲਾ ਹੋ ਗਿਆ। ਇਹ ਹੁਣ ਮੇਰਾ ਖਿਆਲ ਹੈ ਇੰਡੀਅਨ ਸਰਦਾਰ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਸਮਝਦੇ ਨੇ ਸਾਰੇ ਮਾਮਲੇ ਨੂੰ ਕਿ ਅਗਰ ਐਟਮ ਬੰਬ ਦਾ ਕੰਮ ਹੋਇਆ ਤਾਂ ਉਹ ਜ਼ਾਹਿਰ ਹੈ ਕਿ ਜਾਂ ਉਹ ਪਾਕਿਸਤਾਨ ਵਾਲੇ ਪਾਸੇ ਵੀ ਬਾਰਡਰ ਵਾਲੇ ਏਰੀਏ ਜਿਹੜੇ ਉੱਤੇ ਕਸ਼ਮੀਰ ਤੇ ਥੱਲੇ ਪੰਜਾਬ ਤੇ ਥੱਲੇ ਫਿਰ ਸਿੰਧ ਦਾ ਵੀ ਬਾਰਡਰ ਵਾਲਾ ਜਿਹੜਾ ਏਰੀਆ ਹੈ ਇਹਨਾਂ ਹੀ ਭੁਗਤਣਾ ਸਾਰਾ। ਇਸ ਲਈ ਸਰਦਾਰ ਜਿਹੜੇ ਨੇ ਸਮਝਦੇ ਨੇ ਕਿ ਅਗਰ ਚੱਲਿਆ ਤਾਂ ਇਸ ਪਾਸੇ ਨੂੰ ਚੱਲਣਾ ਹੈ
ਤੇ ਉਧਰ ਚੜ੍ਹਦੇ ਤੇ ਲੈਂਦੇ ਦੋਹਾਂ ਦੀ ਤਬਾਹੀ ਹੋਣੀ ਹੈ। ਇਸ ਲਈ ਮੇਰਾ ਖਿਆਲ ਹੈ ਸਿਆਣੀ ਗੱਲ ਇਹੀ ਹੈ ਵੀ ਅਸੀਂ ਜੰਗਾਂ ਨੂੰ ਸਪੋਰਟ ਨਾ ਕਰੀਏ ਔਰ ਇਹਦੇ ਤੋਂ ਕੁਛ ਨਾ ਕੁਛ ਕਿਸੇ ਤਰੀਕੇ ਦੇ ਨਾਲ ਅਸੀਂ ਆਪਣੀ ਜਾਨ ਛੁਡਾਈਏ। ਅੱਛਾ, ਕਈ ਵਾਰੀ ਲੋਕੀ ਜਿਹੜੇ ਨੇ ਟੈਲੀਵਿਜ਼ਨ ਸਕਰੀਨ ਤੇ ਵੀ ਦੱਸਦੇ ਨੇ ਵੀ ਜੇਦਾ ਜੀ ਤਰ੍ਹਾਂ ਉਹ ਵੀ ਬੜੇ ਜ਼ਹੀਨ ਨੇ। ਇਹ ਵੀ ਤੁਹਾਡੇ ਸਾਹਮਣੇ ਇੱਕ ਕਲਿੱਪ ਰੱਖਨੇ ਜਿੱਥੇ ਸਟੂਡੀਓ ਦੇ ਵਿੱਚੋਂ ਬੰਦਾ ਕਹਿੰਦਾ ਕਿ ਤੁਸੀਂ ਆਪਣੀ ਲੋਕੇਸ਼ਨ ਨਾ ਦੱਸਣਾ, ਬਿਲਕੁਲ ਲੋਕੇਸ਼ਨ ਨਾ ਦੱਸਣਾ, ਪਰ ਇਹ ਦੱਸੋ ਵੀ ਗੁਜਰਾਤ ਬਾਰਡਰ ਤੇ ਚੱਲ ਕੀ ਰਿਹਾ। ਇਹ ਜ਼ਰਾ ਵੇਖੋ। नहीं अपनी लोकेशन मत बताइए, लेकिन आप बताइए गुजरात बॉर्डर पर क्या चल रहा है। लेकिन आप बताइए गुजरात बॉर्डर पर क्या चल रहा है। ਵੇਖ ਲਿਆ ਜੀ, ਉਹਨੂੰ ਆਂਦਾ ਆਪਣੀ ਲੋਕੇਸ਼ਨ ਨਾ ਦੱਸਣਾ ਤੇ ਉਹਨੂੰ ਕਹਿ ਰਿਹਾ ਗੁਜਰਾਤ ਬਾਰਡਰ ਤੇ ਕੀ ਚੱਲ ਰਿਹਾ ਦੱਸੋ। ਮੇਰਾ ਮਤਲਬ ਹੈ ਕਿ ਉਹ ਗਰੀਬ ਬਾਰਡਰ ਤੇ ਖਲੋਤਾ ਹੈ, ਉਹ ਨਹੀਂ ਸੀ ਆਪਣੀ ਲੋਕੇਸ਼ਨ ਦੱਸਣਾ ਚਾਹੁੰਦਾ। ਮੇਰਾ ਖਿਆਲ ਉਹ ਆਪੇ ਹੀ ਦੱਸ ਛੜੀ, ਨਾਲ ਉਹਨੂੰ ਆਖਿਆ ਕਿ ਦੱਸਣਾ ਨਾ ਕਿ ਬਈ ਇਹ ਕੀ ਹੋਇਆ। ਖੈਰ ਆਖਰੀ ਗੱਲ ਇਹ ਹੈ ਕਿ ਇੰਡਸ ਵਾਟਰ ਟਰੀਟੀ ਜਿਹੜੀ ਹੈ ਉਹਦੇ ਉੱਤੇ ਕੋਈ ਫੈਸਲਾ ਨਹੀਂ ਹੋਇਆ। ਫਾਇਰਬੰਦੀ ਕਰ ਦਿੱਤੀ ਗਈ ਹੈ, ਲੇਕਿਨ ਇੰਡਸ ਵਾਟਰ ਟਰੀਟੀ ਦੇ ਉੱਤੇ ਕੋਈ ਫੈਸਲਾ ਨਹੀਂ ਹੋਇਆ। ਹੁਣ ਇਹ ਟਰੀਟੀ ਪੰਜਾਬ ਵਾਸਤੇ ਬੜੀ ਜ਼ਰੂਰੀ ਹੈ ਔਰ ਉਹਦੀ ਸਿੰਧ ਵਾਸਤੇ ਵੀ ਬੜੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਪਾਣੀ ਜਾਣਾ ਹੈ ਇਹਦਾ। ਔਰ ਅਗਰ ਇਹ ਪਾਣੀ ਢੱਕ ਦਿੱਤਾ ਗਿਆ ਤਾਂ ਜ਼ਾਹਿਰ ਹੈ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਸੁੱਕ ਜਾਣਗੀਆਂ, ਉੱਥੇ ਕਾਸ਼ਤਕਾਰੀ ਨਹੀਂ ਹੋਏਗੀ, ਇੱਕ ਕਹਿਤ ਪਏਗਾ, ਅਨਾਜ ਵੀ ਨਹੀਂ ਹੋਏਗਾ ਅਤੇ ਲੋਕਾਂ ਦਾ ਜ਼ਰੀਆ ਰੋਜ਼ਗਾਰ ਵੀ ਹੈ, ਜ਼ਿੰਦਗੀ ਵੀ ਉਹ ਸਾਰੀ ਮੁਤਾਸਰ ਹੋ ਜਾਏਗੀ। ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਇਹ ਜਿਹੜਾ ਇੰਡਸ ਟਰੀਟੀ ਹੈ ਇਹਦੇ ਉੱਤੇ ਦੁਬਾਰਾ ਗੱਲਬਾਤ ਹੋਵੇ ਔਰ ਇਹਨੂੰ ਖੋਲ੍ਹਿਆ ਜਾਏ। ਇਹ ਸੀਜ਼ ਫਾਇਰ ਉਸ ਤੋਂ ਬਗੈਰ ਕਰਨਾ ਨਹੀਂ ਸੀ ਚਾਹੀਦਾ। ਜਦੋਂ ਅਮਰੀਕਾ ਸਾਰਾ ਕੰਮ ਕਰ ਰਿਹਾ ਸੀ ਤਾਂ ਇਹ ਵੀ ਗੱਲ ਕਰ ਲੈਣੀ ਚਾਹੀਦੀ ਸੀ। ਮੈਂ ਹੈਰਾਨ ਹੈ ਸਾਡੀ ਸਰਕਾਰ ਦੇ ਉੱਤੇ ਕਿ ਉਹਨਾਂ ਨੇ ਇਸ ਸਾਰੇ ਮਾਮਲੇ ਦੇ ਉੱਤੇ ਗੱਲਬਾਤ ਕੀਤੀ, ਲੇਕਿਨ ਉਹਨਾਂ ਨੇ ਕਿਸੇ ਸੂਰਤ ਵੀ ਇੰਡਸ ਵਾਟਰ ਟਰੀਟੀ ਦਾ ਮਸਲਾ ਹੱਲ ਨਹੀਂ ਕਰਾਇਆ। ਇੱਕ ਵਾਰੀ ਫਿਰ ਜਿਹੜੇ ਕਿਸਾਨ ਨੇ ਉਹਨਾਂ ਦੀ ਫੱਟੀ ਲਿਖ ਦਿੱਤੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨਾਂ ਦਾ ਹਮੇਸ਼ਾ ਜਿਹੜਾ ਕੰਮ ਹੁੰਦਾ ਉਹਦੇ 'ਤੇ ਐਡੀ ਤਵੱਜੋ ਅਸੀਂ ਨਹੀਂ ਦਿੰਦੇ, ਬਾਕੀ ਸਾਰਿਆਂ ਦੇ ਉੱਤੇ ਤਵੱਜੋ ਦਿੰਦੇ ਹਾਂ। ਲੇਕਿਨ ਕਿਸਾਨਾਂ ਦਾ ਜਿਹੜਾ ਉਹ ਭਾਵੇਂ ਉਹਨਾਂ ਦੀ ਕਣਕ ਖਰੀਦਣ ਦੀ ਗੱਲ ਹੋਵੇ, ਉਹ ਭਾਵੇਂ ਉਹਨਾਂ ਦੀ ਗੰਨਾ ਖਰੀਦਣ ਦੀ ਗੱਲ ਹੋਵੇ, ਹੁਣ ਭਾਵੇਂ ਉਹਨਾਂ ਦੇ ਪਾਣੀ ਦਾ ਰੌਲਾ ਹੋਵੇ, ਉਹਦੇ 'ਤੇ ਕਿਸੇ ਨੇ ਤਵੱਜੋ ਨਹੀਂ ਦਿੱਤੀ। ਬਾਕੀ ਸਾਰੀ ਵੇਖਦੇ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਦਾ ਕੀ ਬਣਦਾ। ਇਹ ਇੱਕ ਦੋ ਤੁਹਾਡੇ ਸਾਹਮਣੇ ਵੀਡੀਓ ਰੱਖਣੀਆਂ ਸਨ ਜਿਹੜੀਆਂ ਇੰਟਰਸਟਿੰਗ ਸਨ, ਇਹ ਵੇਖੋ। सेट फायर टू द कराची पोर्ट, आग लगा दो कराची में, फूंक डालो पूरे शहर। मेजर गौरव, अबे ये पगला गए क्या? ये किसको डरा रहे हैं? कराची वालों को। कराची वाले तो साले अपनी शादी में खुद इतनी फायरिंग करते कि दूल्हा गिरफ्तार हो जाता है। भाग। ਮੇਨ ਸਟ੍ਰੀਮ ਮੀਡੀਆ ਵੀ ਵਿੱਚ ਹੀ ਹੈ। ਜੇ ਉਹਨੇ ਬੰਬ ਹੋਣੇ ਨਹੀਂ ਆਪਣੇ ਕੋਲੇ, ਨਾ ਉਹਨਾਂ ਕੋਲੇ ਉਹਨੇ ਜਹਾਜ਼ ਨਹੀਂ ਹੋਣੇ ਜਿਹਨੇ ਚਲਾ ਬੈਠੇ ਹੋ ਤੁਸੀਂ ਕੰਪਿਊਟਰ ਨਾਲ। ਕਿਰਪਾ ਕਰਕੇ ਮੈਂ मीडिया ਨੂੰ ਬੇਨਤੀ ਕਰਦਾ, हर गल TRP घुस गई है भारत की सेना पाकिस्तान में, रावलपिंडी में लहराएगा झंडा। मतलब थोड़ा ਜਿਹਾ ਇਸ ਗੱਲ ਤੋਂ ਗੁਰੇਜ਼ ਕਰੋ ਕਿ ਇਸ में ਮੌਕਾ ਸਾਥ ਦਿਓ, ਘਬਰਾਉਣ ਦੀ ਲੋੜ ਨਹੀਂ। ਉਹ ਤੁਹਾਡੀਆਂ ਖਬਰਾਂ ਸੁਣ ਕੇ ਤੁਰ ਪੈਂਦੇ ਉਧਰ ਨੂੰ ਵੀ ਜੇ ਤੇਲ ਭਰਾ ਲਈਏ ਤਾਂ ਕੰਮ ਖਰਾਬ ਹੋ ਗਿਆ। ਸੋ ਸੋਸ਼ਲ ਮੀਡੀਆ ਕੱਲਾ ਨਹੀਂ, ਸੋਸ਼ਲ ਮੀਡੀਆ ਤਾਂ ਤੁਸੀਂ ਤਾਂ ਯਕੀਨ, ਜਿਹੜਾ ਮੇਨ ਸਟ੍ਰੀਮ ਮੀਡੀਆ ਤਾਂ ਯਕੀਨ ਵਾਲਾ ਮੀਡੀਆ ਹੈ। ਕੋਲ ਤੁਹਾਡੀ ਇਨਫੋਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਔਨ ਕਰਦੇ ਨੇ, ਉਧਰੋਂ ਇਨਫੋਰਮੇਸ਼ਨ ਦੀ ਬਜਾਏ ਬੰਦਾ ਵੀ ਜੰਗ ਲੱਗੀ ਪਈ ਆ ਹੋ ਗਿਆ ਉਹ ਬੰਦ ਹੀ ਕਰ ਦਿੰਦੇ ਨੇ ਵੀ ਯਾਰ ਰਹਿਣ ਦਿਓ। ਸੋ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਕਿ ਆ ਜਿਹੜੀ ਮੀਡੀਆ 'ਚ ਗੱਲ ਚੱਲੀ ਹੈ ਝੂਠ ਹੈ, ਆ ਸੱਚ ਹੈ। ਸੋ ਇਸ ਤਰ੍ਹਾਂ ਨਾ ਆਖੇ ਪਾਕਿਸਤਾਨ ਦੇ ਵਿੱਚ ਡਰ ਖੌਫ ਫੈਲ ਗਿਆ। ਅਸੀਂ ਡਰੋਨ ਭੇਜੇ ਆ, ਉਹ ਡਰੋਨ ਤੁਹਾਡੇ ਦੀ ਸੁਣ ਲਓ ਵੀ ਸਵੇਰੇ ਡਿੱਗਾ ਡਰੋਨ ਤੇ ਬੰਦਾ ਸਕੂਟਰ ਤੇ ਚੱਕ ਕੇ ਘਰੇ ਲੈ ਗਿਆ। ਉਹਨੂੰ ਲੱਭਦੇ ਰਹੇ, ਫੌਜਾਂ ਨੇ ਲੱਭਿਆ, ਸ਼ਾਮ ਨੂੰ ਜਾ ਕੇ ਬੰਦਾ ਲੱਭਿਆ ਤੇ ਉਹਨੂੰ ਕਹਿੰਦੇ ਡਰਾਉਣ ਕਿੱਥੇ ਆ। ਉਹ ਕਹਿੰਦਾ ਵੀ ਸਾਰੀ ਦਿਹਾੜੀ ਨਿਆਣੇ ਖੇਡਦੇ ਰਹੇ, ਸ਼ਾਮ ਨੂੰ ਕਿ ਮੈਂ ਕਬਾੜੀਏ ਨੂੰ 1300 ਦਾ ਵੇਚਤਾ। ਉਹ ਕਬਾੜੀਏ ਨੇ 200 ਮੁਨਾਫਾ ਲਿਆ, 1500 ਦਾ ਉਹਨਾਂ ਨੂੰ ਮੋੜਿਆ। ਤੁਸੀਂ ਸਾਨੂੰ ਡਰਾਉਂਦੇ। ਤੇ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।